ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ जी। बहुत धन्यवाद परवीन तुहाडा। मेरे वालों भी सब दर्शकों नूं, सब ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ੍ਰੀ ਅਕਾਲ। ਇਹ ਖਬਰਾਂ ਜਿਹੜੀਆਂ ਪਾਕਿਸਤਾਨ ਦੇ ਨਾਲ ਜੁੜੀਆਂ ਨੇ, ਵੱਡੀਆਂ ਖਬਰਾਂ ਦਾ ਇਹ ਬੁਲੇਟਿਨ ਲੈ ਕੇ ਅਸੀਂ ਮੰਡੇ ਟੂ ਫਰਾਈਡੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਨੇ ਆ। ਅੱਜ ਅਮਰੀਕਾ ਦੇ ਵਿੱਚ ਸਾਲ 2026 ਜਨਵਰੀ ਮਹੀਨੇ ਦੀ 15 ਤਾਰੀਖ ਹੈ ਜਿਹੜੀ ਉਹਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 16 ਜਨਵਰੀ ਸਾਲ 2026 ਹੈ ਜਿਹੜਾ ਉਹ ਚੜ ਚੁੱਕਿਆ ਹੈ ਔਰ ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਲੈ ਕੇ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡੇ ਲਈ ਰਾਬਤਾ ਨੰਬਰ 408-272-5200 4082725200। ਉਸ ਤੋਂ ਬਾਅਦ ਨੇ ਖਬਰਾਂ ਹਲੇ ਅਮਰੀਕਾ ਵੱਲੋਂ ਇਮੀਗ੍ਰੈਂਟ ਵੀਜ਼ਾ ਪ੍ਰੋਸੈਸ ਤੇ ਲੱਗੀ ਪਾਬੰਦੀ ਤੇ ਪਾਕਿਸਤਾਨੀ ਫੋਰਨ ਆਫਿਸ ਦਾ ਕੋਈ ਬਿਆਨ ਸਾਹਮਣੇ ਆਇਆ ਹੈ। ਕੀ ਕਹਿੰਦੇ ਨੇ जी? पाकिस्तान ने सरकारी पद्धर ते ਇਹਦੇ ਤੇ ਤਬਸਰਾ ਕੀਤਾ ਹੈ ਔਰ ਪਾਕਿਸਤਾਨੀ ਫਾਰਨ ਆਫਿਸ ਦੇ ਤਰਜਮਾਨ ਤਾਹਰ ਅੰਦਰਾਬੀ ਨੇ ਜਿਹੜੇ ਉਹਨਾਂ ਦਾ ਇਹਦੇ ਤੇ ਬਿਆਨ ਸਾਹਮਣੇ ਆਇਆ ਹੈ ਕਿ ਅਮਰੀਕਾ ਵੱਲੋਂ ਪਾਕਿਸਤਾਨੀ ਸ਼ਹਿਰੀਆਂ ਦਾ ਇਮੀਗ੍ਰੈਂਟ ਵੀਜ਼ਾ ਪ੍ਰੋਸੈਸ ਹੈ ਜਿਹੜਾ ਉਹ ਰੋਕਿਆ ਗਿਆ, ਉਸੇ ਤਰ੍ਹਾਂ ਜਿੱਦਾਂ ਦੁਨੀਆ ਦੇ ਬਾਕੀ 75 ਮੁਲਕਾਂ ਦੇ ਰੋਕੇ ਗਏ। ਉਹਨਾਂ ਆਖਿਆ ਇਸ ਮਾਮਲੇ ਤੇ ਅਸੀਂ ਅਮਰੀਕੀ ਸਰਕਾਰ ਦੇ ਨਾਲ, ਅਮਰੀਕੀ ਜ਼ਿੰਮੇਦਾਰਾਂ ਦੇ ਨਾਲ ਰਾਬਤੇ 'ਚ ਹਾਂ। ਨਾਲ ਹੀ ਉਹਨਾਂ ਨੇ ਆਖਿਆ ਕਿ ਉਮੀਦ ਕੀਤੀ ਜਾ ਰਹੀ ਹੈ ਕਿ ਪਾਕਿਸਤਾਨ ਦਾ ਰੁਕਿਆ ਹੋਇਆ ਵੀਜ਼ਾ ਪ੍ਰੋਸੈਸ ਜਿਹੜਾ ਇਹ ਬੜੀ ਛੇਤੀ ਦੁਬਾਰਾ ਸ਼ੁਰੂ ਕਰ ਦਿੱਤਾ ਜਾਏਗਾ ਔਰ ਇਹ ਕਿਉਂਕਿ ਅਮਰੀਕਾ ਦਾ ਅੰਦਰ ਦਾ ਦਾਖਲੀ ਮਾਮਲਾ ਹੈ, ਆਪਣਾ ਕਹਿ ਲਵੋ ਕਿ ਉਹਨਾਂ ਦਾ ਸਟਰਕਚਰਲ ਮਾਮਲਾ ਹੈ, ਉਹਨਾਂ ਦਾ ਪਾਲਿਸੀ ਮਾਮਲਾ ਹੈ। ਸੋ ਇਹਦੇ ਤੇ ਨਹੀਂ ਅਸੀਂ ਆਪਣੀ ਹੱਦ ਤੱਕ ਗੱਲਬਾਤ ਕਰ ਰਹੇ ਹਾਂ ਕਿ ਇਹਦੇ ਨਾਲ ਜਿਹੜੇ ਪਾਕਿਸਤਾਨੀ ਸ਼ਹਿਰੀ ਇਫੈਕਟ ਹੋਣਗੇ ਉਹਨਾਂ ਨੂੰ ਕਿੱਦਾਂ ਬਚਾਇਆ ਜਾ ਸਕਦਾ ਹੈ। ਇਹਦੀ ਉਹਨਾਂ ਨੇ ਸਰਕਾਰੀ ਪੱਧਰ ਤੇ ਤਸਦੀਕ ਕੀਤੀ ਹੈ ਕਿ ਪਾਕਿਸਤਾਨ ਇਸ ਮਾਮਲੇ ਦੇ ਉੱਤੇ ਅਮਰੀਕਾ ਦੇ ਨਾਲ ਰਾਬਤੇ ਦੇ ਵਿੱਚ ਵੀ ਹੈ ਔਰ ਨਾਲ ਉਹਨਾਂ ਨੇ ਆਜ਼ਾਰ ਕੀਤੀ ਹੈ ਕਿ ਅਮਰੀਕਾ ਛੇਤੀ ਇਹ ਪ੍ਰੋਸੈਸ ਜਿਹੜਾ ਇਹ ਸ਼ੁਰੂ ਵੀ ਕਰ ਦੇਗਾ। ਔਰ ਜੇ ਵੇਖੀਏ ਪ੍ਰਵੀਨ ਤੇ ਅਮਰੀਕੀ ਐਲਾਨ ਦੇ ਵਿੱਚ ਵੀ ਕੋਈ ਮੁੱਦਤ ਹੈ ਜਿਹੜੀ ਉਹ ਨਹੀਂ ਮਿੱਥੀ ਗਈ, ਸਿਰਫ ਇਹ ਪਾਬੰਦੀ ਦਾ ਐਲਾਨ ਕੀਤਾ ਗਿਆ। ਨਾਲ ਹੀ ਫਿਰ ਜਿਹੜੇ ਇਸ ਮਾਮਲੇ ਦੇ ਇੰਟਰਨੈਸ਼ਨਲ ਪੰਡਤ ਨੇ ਉਹਨਾਂ ਨੇ ਆਖਿਆ ਕਿ ਕੰਮ ਪਹਿਲੀ ਵਾਰ ਨਹੀਂ ਹੋਇਆ, ਪਹਿਲਾਂ ਵੀ ਹੁੰਦਾ ਰਿਹਾ ਆ। ਹਾਂ, ਇਹਦੇ ਨਾਲ ਉਹ ਲੋਕ ਜਿਨ੍ਹਾਂ ਦੇ ਮਾਮਲੇ ਤੁਰ ਕੇ ਲੈਣ 'ਚ ਲੱਗ ਜਾਈਏ ਤੇ ਬੰਦਾ ਕਦੀ ਨਾ ਕਦੀ ਕਿਤੇ ਨਾ ਕਿਤੇ ਪਹੁੰਚ ਜਾਂਦਾ ਹੈ ਨਾ, ਉਹ ਜਾਂ ਤੇ ਬਿਲਕੁਲ ਰੁਕ ਜਾਣਗੇ ਜਾਂ ਫਿਰ ਉਹ ਕਹਿ ਲਵੋ ਕਿ ਕਿਤੇ ਆ ਕੇ ਰੁਕਣ ਦਾ ਤਾਂ ਇਹ ਹੀ ਹੈ ਆ, ਖਰਾਬੀ ਕਿਤੇ ਨਾ ਕਿਤੇ ਕੋਈ ਸਬਬ ਬਣੇਗਾ। ਜਿਹੜੇ ਕੰਸਲਟੈਂਟ ਨੇ ਉਹ ਕਹਿਣ ਦੇ ਨੇ ਕਿ ਜੀ ਮਾਮਲੇ ਨੇ ਜਿਹੜੇ ਦਿਨ ਬ ਦਿਨ ਅਮਰੀਕਾ ਜਾਣ ਦੇ, ਉੱਥੇ ਰਹਿਣ ਦੇ, ਜ਼ਿੰਦਗੀ ਵਸਾਉਣ ਦੇ ਜਿਹੜੇ ਧਮਕੀਰ ਹੋਣ ਦੇ ਨੇ, ਲੋਕਾਂ ਨੂੰ ਆਲਟਰਨੇਟ ਰਾਹ ਨੇ ਜਿਹੜੇ ਉਹ ਪਾਕਿਸਤਾਨ ਤੋਂ ਵੇਖਣੇ ਚਾਹੀਦੇ ਨੇ। ਪਰ ਪਾਕਿਸਤਾਨੀ ਸਰਕਾਰ ਹੈ ਜਿਹੜੀ ਉਹਨੇ ਕਹਿ ਲਵੋ ਕਿ ਅਮਰੀਕਾ ਵੱਲੋਂ ਇਹ ਪਾਬੰਦੀ ਦਾ ਐਲਾਨ ਹੋਇਆ ਹੈ ਤੇ ਨਾਲ ਹੀ ਸਟੇਟਮੈਂਟ ਹੈ ਜਿਹੜੀ ਉਹ ਆਈ। ਔਰ ਇਹ ਵੀ ਸਵਾਲ ਇੱਕ ਪੱਤਰਕਾਰ ਨੇ ਪੁੱਛਿਆ ਤਾਹਰ ਅੰਦਰਾਬੀ ਹੋਣਾ ਨੂੰ ਕਿ ਪਾਕਿਸਤਾਨ ਤੇ ਅਮਰੀਕਾ ਦੇ ਆਪਸੀ ਤਾਲੁਕ ਵਾਸਤੇ ਜਦੋਂ ਏਡੇ ਚੰਗੇ ਨੇ ਤੇ ਫਿਰ ਜਿੰਨਾ 75 ਮੁਲਕਾਂ ਤੇ ਪਾਬੰਦੀ ਲਾਈ ਗਈ ਹੈ ਉਹਨਾਂ ਦੇ ਵਿੱਚ ਇੱਕ ਪਾਕਿਸਤਾਨ ਕਿਉਂ ਆ? ਤੇ ਉਹਨਾਂ ਕਿਹਾ ਜੀ ਸਾਡੀ ਗੱਲਬਾਤ ਇਹਦੇ ਤੇ ਹੋਈ, ਉਮੀਦ ਹੈ ਕਿ ਅਮਰੀਕਾ ਛੇਤੀ ਇਹ ਪ੍ਰੋਸੈਸ ਫਿਰ ਤੋਂ ਸ਼ੁਰੂ ਕਰ ਦੇਗਾ। ਜੀ, ਕੁਝ ਲੋਕ ਕਹਿੰਦੇ ਨੇ ਕਿ ਮੁਲਕ ਬਰਬਾਦ ਹੋ ਜਾਏ ਪਰ ਇਮਰਾਨ ਖਾਨ ਨੂੰ ਫਿਰ ਰਾਜ ਲੱਭ ਜਾਏ। ਖਾਜਾ ਆਸਫ ਹੋਰਾਂ ਦਾ ਤੱਤਾ ਬਿਆਨ ਸਾਹਮਣੇ ਆਇਆ। जी, ख्वाजा आसफ होने कदों तत्ता बयान नहीं देंदे, कोई शर्म होती है और कोई हया होती है। वो ते फिर इन्हां दियां देखो ना मीम्स बणीਆਂ। ਇਹ ਤਾਜ਼ਾ ਸੁਨਾਇਆ ਜਿਹੜਾ ਇਹ ਉਹਨਾਂ ਨੇ ਐਕਸ ਤੇ ਉੱਤੇ ਛੱਡਿਆ ਹੈ ਜਿਹਦੇ ਚ ਉਹਨਾਂ ਨੇ ਆਖਿਆ ਹੈ ਕਿ ਪਾਕਿਸਤਾਨ ਨੂੰ ਗਾਲਾਂ ਕੱਢਣ ਵਾਲੇ, ਫਿਰ ਅਫਗਾਨ ਲੜਾਕੂ ਅਤਗਰਦਾਂ ਨੂੰ ਪਨਾਹ ਦੇਣ ਵਾਲੇ ਉਹ ਤੇ ਚਾਹੁੰਦੇ ਨੇ ਕਿ ਇਹ ਮੁਲਕ ਜਿਹੜਾ ਇਹ ਉਹਨਾਂ ਦੇ ਤਾਬੇ ਹੋ ਜਾਵੇ, ਉਹਨਾਂ ਦੇ ਮਤਹਿਤ ਹੋ ਜਾਵੇ, ਉਹ ਇਹਨੂੰ ਆਪਣੀ ਮਰਜ਼ੀ ਦੇ ਮੁਤਾਬਕ ਤੋਰਨ, ਇਮਰਾਨ ਖਾਨ ਨੂੰ ਫਿਰ ਰਾਜ ਲੱਭ ਜਾਵੇ। ਉਹ ਪਾਕਿਸਤਾਨ ਨੂੰ ਮਜ਼ਬੂਤ, ਪਾਕਿਸਤਾਨ ਨੂੰ ਤਗੜਾ ਵੇਖਣਾ ਨਹੀਂ ਚਾਹੁੰਦੇ। ਨਾਲ ਹੀ ਫਿਰ ਉਹਨਾਂ ਨੇ ਮਿਸਾਲ ਦਿੱਤੀ ਕਿ ਇਮਰਾਨ ਖਾਨ ਦੇ ਦੌਰ 'ਚ ਜਦੋਂ 2019 'ਚ ਭਾਰਤ ਨੇ ਪਾਕਿਸਤਾਨ ਤੇ ਸਰਜੀਕਲ ਸਟ੍ਰਾਈਕ ਦੇ ਨਾਂ ਦੇ ਉੱਤੇ ਅਟੈਕ ਕੀਤਾ ਔਰ ਅਸੀਂ ਉਹਨਾਂ ਦਾ ਪਾਇਲਟ ਅਭਿਨੰਦਨ ਫੜਿਆ ਤੇ ਰਾਤੇ ਰਾਤ ਇਮਰਾਨ ਖਾਨ ਨੇ ਉਹ ਅਭਿਨੰਦਨ ਜਿਹੜਾ ਉਹ ਵਾਪਸ ਦੇਤਾ ਤੇ ਨਾਲ ਹੀ ਅਸੈਂਬਲੀ ਫਲੋਰ ਦੇ ਉੱਤੇ ਇਹ ਬਿਆਨ ਸਾਹਮਣੇ ਆਏ ਕਿ ਨਹੀਂ ਜੀ ਅਸੀਂ ਇੰਡੀਆ ਦੇ ਨਾਲ ਲੜਾਈ ਹੈ ਜਿਹੜੀ ਉਹ ਮੁੱਲ ਨਹੀਂ ਲੈ ਸਕਦੇ, ਅਸੀਂ ਇੰਨੇ ਜੋਗੇ ਨਹੀਂ ਗਏ ਹੈ। ਉਹ ਕਹਿੰਦੇ ਇੱਕ ਵਕਤ ਉਹ ਸੀਗਾ ਤੇ ਇੱਕ ਵਕਤ ਇਹ ਹੈ ਕਿ ਅਸੀਂ 4 ਦਿਨਾਂ ਦੇ ਵਿੱਚ ਇੰਡੀਆ ਜਿਹੜੀ ਉਹਨੂੰ ਧੂੜ ਚਟਾ ਦਿੱਤੀ ਹੈ। ਇਹ ਵਕਤ ਦਾ ਇਹ ਸਰਕਾਰਾਂ ਦਾ ਫਰਕ ਹੈ। ਪਰ ਕੁਝ ਲੋਕ ਚਾਹੁੰਦੇ ਨੇ ਕਿ ਪਾਕਿਸਤਾਨ ਇੰਨਾ ਤਗੜਾ ਨਾ ਰਵੇ ਕਿ ਉਹ ਸਿੱਧਿਆਂ ਹੋ ਗਿਆ ਇੰਡੀਆ ਸਮੇਤ ਪੂਰੀ ਦੁਨੀਆ ਨੂੰ ਹੈਰਾਨ ਕਰ ਦਵੇ ਕਿ ਹਾਂ ਅਸੀਂ ਆਪਣੇ ਆਪ ਜੋਗੇ ਹੈ। ਕਿਤੇ ਉਹਨਾਂ ਦਾ ਪਾਇਲਟ ਗ੍ਰਿਫਤਾਰ ਕਰਕੇ ਵਾਪਸ ਕੀਤਾ ਜਾਂਦਾ ਤੇ ਕਿਤੇ ਅਸੀਂ ਕਹਿੰਦੇ ਕਿ ਗੱਲਬਾਤ ਹੋਣੀ ਹੈ ਤੇ ਬਰਾਬਰੀ ਤੇ ਹੋਣੀ ਹੈ, ਯਾਨੀ ਅਸੀਂ ਪਾਕਿਸਤਾਨ ਨੂੰ ਮਜ਼ਬੂਤ ਕੀਤਾ ਤੇ ਕੁਝ ਲੋਕ ਚਾਹੁੰਦੇ ਨੇ ਕਿ ਅਸੀਂ ਕਮਜ਼ੋਰ ਕਰੀਏ। ਸੋ ਇਹ ਆਪਣੀਆਂ ਵਡਿਆਈਆਂ ਨੇ ਜਿਹੜੀਆਂ ਉਹ ਉਹਨਾਂ ਨੇ ਆਪਣੇ ਸਿਆਸੀ ਬਿਆਨਾਂ ਦੇ ਵਿੱਚ ਦਿੱਤੀਆਂ ਨੇ ਤੇ ਉਹਦੇ ਚ ਉਹਨਾਂ ਨੇ ਆਖਿਆ ਕਿ ਇਮਰਾਨ ਖਾਨ ਦੇ ਹਾਮੀ ਨੇ ਜਿਹੜੇ ਉਹ ਐਕਚੁਅਲ ਮੁਲਕ ਦੁਸ਼ਮਣ ਨੇ। ਔਰ ਇਹ ਗੱਲ ਪਹਿਲਾਂ 2 ਟੋਕ ਫੌਜ ਵੀ ਕਹਿ ਚੁੱਕੀ ਹੈ। ਵਕਤ ਹੈ ਜਿਹੜਾ ਉਹ ਭਾਰਤ ਦਾ ਇਮਰਾਨ ਖਾਨ ਦੇ ਵਾਸਤੇ ਤੇ ਕੱਲ ਉਹ ਹੁਣ 8 ਫਰਵਰੀ ਦਾ ਜਿਹੜਾ ਐਲਾਨ ਹੋਇਆ ਉਹਦੇ ਤੋਂ ਬਾਅਦ ਇਸ ਬਿਆਨ ਨੂੰ ਅਗਰ ਵੇਖੀਏ ਤੇ ਇਦਾਂ ਹੀ ਲੱਗਦਾ ਕਿ ਜਿੱਦਾਂ ਇਮਰਾਨ ਖਾਨ ਦੇ ਹਾਮੀਆਂ ਵੱਲੋਂ ਸਿਆਸੀ ਪਾਰਟੀ ਵੱਲੋਂ ਇhtਜਾਜ ਦੀ ਲਹਿਰ ਸ਼ੁਰੂ ਕਰਨ ਦਾ ਜਿਹੜਾ 8 ਫਰਵਰੀ ਦਾ ਐਲਾਨ ਹੋਇਆ ਇਹ ਖਾਜਾ ਆਸਫ ਹੋਣਾ ਨੇ ਢੱਕੇ ਛੁਪੇ ਲਫ਼ਜ਼ਾਂ 'ਚ ਉਹਦਾ ਹੀ ਜਵਾਬ ਦਿੱਤਾ ਜੀ।
ਪਾਕਿਸਤਾਨੀ ਪਾਸਪੋਰਟ ਦੀ ਇੰਟਰਨੈਸ਼ਨਲ ਰੈਂਕਿੰਗ ਵੱਡੇ ਜੰਪ ਮਾਰ ਕੇ ਠੀਕ ਹੋ ਗਈ ਹੈ, ਜਦਕਿ ਪਾਕਿਸਤਾਨ ਬਿਜ਼ਨਸ ਪਾਸਪੋਰਟ ਜਾਰੀ ਕਰਨ ਦਾ ਵੀ ਇਰਾਦਾ ਰੱਖਦਾ ਜੀ ਬਿਲਕੁਲ ਜੀ। ਪਾਕਿਸਤਾਨ ਦੇ ਫੈਡਰਲ ਇੰਟੀਰੀਅਰ ਮਿਨਿਸਟਰ ਜਿਹੜੇ ਮੋਹਸਨ ਨਕਵੀ ਹੋਣੇ, ਉਹਨਾਂ ਨੇ ਕੱਲ ਬਕਾਇਦਾ ਪ੍ਰੈਸ ਤੇ ਮੀਡੀਆ ਦੇ ਇਕੱਠ ਦੇ ਵਿੱਚ ਇਹ ਐਲਾਨ ਕੀਤਾ ਹੈ ਔਰ ਉਹਦਾ ਵੀ ਇੰਟਰਨੈਸ਼ਨਲ ਰੈਂਕਿੰਗ ਹੈ ਜਿਹੜੀ ਉਹਦੇ ਐਲਾਨ ਮੁਜਬ ਪਾਕਿਸਤਾਨੀ ਪਾਸਪੋਰਟ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਹੀ ਪ੍ਰਵੀਨ ਉਹਦਾ ਇੰਟਰਨੈਸ਼ਨਲ ਰੈਂਕਿੰਗ 'ਚ ਨੰਬਰ ਸੀਗਾ 126ਵਾਂ। ਹਾਂ 126ਵਾਂ ਨੰਬਰ ਸੀਗਾ ਔਰ 126ਵੇਂ ਨੰਬਰ ਤੋਂ ਉਹਨੇ 28 ਪੁਆਇੰਟ ਦਾ ਵੱਡਾ ਜੰਪ ਮਾਰਿਆ ਹੈ। ਇਹ ਹਿਸਟਰੀ 'ਚ ਇਦਾਂ ਨਹੀਂ ਹੋਇਆ ਔਰ ਇਸ ਵੇਲੇ ਪਾਕਿਸਤਾਨ 98ਵੇਂ ਨੰਬਰ ਤੇ ਆ ਗਿਆ। ਪਾਕਿਸਤਾਨੀ ਪਾਸਪੋਰਟ ਦਾ ਨੰਬਰ 98 ਹੈ। ਨਫਸਿਆਤੀ ਤੌਰ ਤੇ ਵੇਖੋਗੇ ਉਹ ਕਹਿੰਦੇ ਨੇ ਕਿ ਦਿਲ ਨੂੰ ਤਸੱਲੀ ਦੇਣ ਵਾਲੀ ਕਿ ਚਲੋ ਟਾਪ 100 ਦੇ ਵਿੱਚ ਕਿਤੇ ਆ ਕੇ ਸਟੈਂਡ ਕਰਨ ਡਿਆ ਆ। ਨੰਬਰ ਇਹ ਵੀ ਕੋਈ ਏਡਾ ਵਡਿਆਈ ਵਾਲਾ ਨਹੀਂ ਹੈ, ਪਰ ਉਹ ਗੱਲ ਇਹ ਹੈ ਕਿ ਕਿਤੇ 126 ਆਖਰੀ 1-2 ਨੇ ਜਿਹੜੇ ਉਹਨਾਂ 'ਚ ਸੀਗੇ ਕਿੱਥੇ ਟਾਪ 100 ਦੇ ਵਿੱਚ ਆ ਗਿਆ ਔਰ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ 'ਚ ਹੋਰ ਬਿਹਤਰ ਹੋਰ ਭਲਾ ਜਿਹੜਾ ਉਹ ਆਵੇ। ਦੂਜਾ ਜਿਹੜਾ ਤੁਸੀਂ ਇਹਦੇ ਨਾਲ ਹੀ ਜੁੜਿਆ ਸਵਾਲ ਪੁੱਛਿਆ ਕਿ ਪਾਕਿਸਤਾਨ ਹੈ ਜਿਹੜਾ ਉਹ ਬਿਜ਼ਨਸ ਪਾਸਪੋਰਟ ਨੇ ਜਿਹੜੇ ਉਹ ਜਾਰੀ ਕਰਨ ਵੱਲੋਂ ਸਲਾਹ ਕਰਨ ਡਿਆ। ਜੀ ਬਿਲਕੁਲ, ਆਲਮੀ ਮੰਡੀਆਂ ਤੱਕ ਕਾਰੋਬਾਰੀ ਵਪਾਰੀ ਲੋਕ ਨੇ ਜਿਹੜੇ ਉਹਨਾਂ ਦੀ ਪਹੁੰਚ ਹੈ ਜਿਹੜੀ ਉਹਨੂੰ ਆਸਾਨ ਕਰਨ ਵਾਸਤੇ, ਤੇ ਜਦੋਂ ਬਿਜ਼ਨਸ ਪਾਸਪੋਰਟ ਤੁਹਾਡੇ ਕੋਲ ਹੁੰਦਾ ਹੈ ਨਾ, ਇੱਕ ਤੇ ਆਮ ਪਾਸਪੋਰਟ ਹੈ, ਇੱਕ ਡਿਪਲੋਮੈਟਿਕ ਪਾਸਪੋਰਟ ਹੈ, ਇੱਕ ਸਰਕਾਰੀ ਮੁਲਾਜ਼ਮ ਦਾ ਪਾਸਪੋਰਟ ਹੈ, ਇੱਕ ਇਸੇ ਤਰ੍ਹਾਂ ਬਿਜ਼ਨਸ ਮੈਨ ਪਾਸਪੋਰਟ ਜਾਂ ਬਿਜ਼ਨਸ ਪਾਸਪੋਰਟ ਆ, ਤੇ ਉਹਦੇ ਉੱਤੇ ਦੁਨੀਆ ਦੇ ਬਹੁਤ ਸਾਰੇ ਮੁਲਕ ਨੇ ਜਿਹੜੇ ਉਹਨਾਂ ਵੱਲੋਂ ਵੀਜ਼ਾ ਸਖਤੀਆਂ ਹੁੰਦੀਆਂ ਨੇ, ਪਰ ਉਹ ਕਹਿੰਦੇ ਨੇ ਕਿ ਇਸ ਮੁਲਕ ਦਾ ਜਿਹੜਾ ਬਿਜ਼ਨਸ ਪਾਸਪੋਰਟ ਆ ਉਹਦੇ ਵਾਸਤੇ ਵੀਜ਼ਾ ਛੋਟਾ, ਉਹਦੇ ਤੇ ਵੀਜ਼ਾ ਔਨ ਅਰਾਈਵਲ ਵੀ ਹੈ। ਇਹੋ ਜਿਹੇ ਨੇ ਬਹੁਤ ਸਾਰੇ ਮਾਮਲੇ ਨੇ ਜਿਹੜੇ ਉਹ ਹੁੰਦੇ ਨੇ। ਸੋ ਹੁਣ ਪਾਕਿਸਤਾਨ ਆਪਣੇ ਸ਼ਹਿਰੀ ਨੇ ਜਿਹੜੇ ਉਹਨਾਂ ਦੇ ਵਾਸਤੇ ਆਰਡੀਨਰੀ ਦੇ ਨਾਲ ਨਾਲ, ਸਰਕਾਰੀ ਦੇ ਨਾਲ ਨਾਲ, ਸਫਾਰਤੀ ਦੇ ਨਾਲ ਨਾਲ ਇਹ ਜਿਹੜਾ ਬਿਜ਼ਨਸ ਵੀਜ਼ਾ ਹੈ ਇਹਦੇ ਤੇ ਵੀ ਗੱਲਬਾਤ ਕਰ ਰਿਹਾ। ਯਾਦ ਰਵੇ ਕਿ 1 ਸਾਲ ਪਹਿਲਾਂ ਵੀ ਇਹਦੇ ਤੇ ਕਮੇਟੀ ਵੀ ਬਣੀ ਸੀ, ਸਰਕਾਰੀ ਪੱਧਰ ਤੇ ਇਹਦੇ ਤੇ ਗੱਲਬਾਤ ਵੀ ਹੋਈ ਸੀ, ਸਲਾਹਾਂ ਵੀ ਹੋਈਆਂ ਸੀ। ਮੇਰਾ ਖਿਆਲ ਹੈ ਕਿ ਉਹ ਸਲਾਹਾਂ ਸਿਰੇ ਚੜ ਗਈਆਂ ਨੇ, ਜਿਹਦੇ ਤੋਂ ਬਾਅਦ ਹੁਣ ਇਹ ਡਿਸੀਜਨ ਲੈਣ ਦੇ ਬਿਲਕੁਲ ਨੇੜੇ ਅਪੜ ਗਏ ਨੇ। ਜੀ ਨਵੇਂ ਪਾਕਿਸਤਾਨੀ ਕਰੰਸੀ ਨੋਟਾਂ ਬਾਰੇ ਪ੍ਰਾਈਮ ਮਿਨਿਸਟਰ ਦੀ ਅਗਵਾਈ 'ਚ ਇਕੱਠ ਹੋਇਆ ਹੈ, ਕੋਈ ਸਲਾਹ ਬਣੀ ਹੈ ਕਿ ਨਹੀਂ? ਸਲਾਹ ਤੇ ਪ੍ਰਵੀਨ ਪਹਿਲਾਂ ਵੀ ਬਣੀ ਸੀਗੀ ਤੇ ਗਵਰਨਰ ਸਟੇਟ ਬੈਂਕ ਨੇ ਇਹ ਤੱਕ ਕਹਿ ਦਿੱਤਾ ਸੀਗਾ ਕਿ ਨਵੇਂ ਪਾਕਿਸਤਾਨੀ ਕਰੰਸੀ ਨੋਟ ਨੇ ਨਾ ਜਿਹੜੇ ਉਹ ਅਸੀਂ ਸਾਲ 2025 'ਚ ਲਾਂਚ ਕਰ ਦਾਂਗੇ। ਸਾਲ 2025 ਲੰਘ ਗਿਆ, 26 ਦਾ ਪਹਿਲਾ ਮਹੀਨਾ ਜਿਹੜਾ ਉਹ ਵੀ ਅੱਜ ਅੱਧ ਮੁੱਕ ਗਿਆ ਹੈ ਜਿਹੜਾ। ਇਹਦੇ ਤੋਂ ਬਾਅਦ ਹੁਣ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਜਿਹੜੇ ਉਹਨਾਂ ਦੀ ਅਗਵਾਈ 'ਚ ਉਸ ਕਮੇਟੀ ਦਾ ਇਕੱਠ ਹੋਇਆ ਜਿਨ੍ਹਾਂ ਨੇ ਪਹਿਲਾਂ ਇੱਕ ਮੁਕਾਬਲਾ ਕਰਾਇਆ ਕਿ ਨਵੇਂ ਪਾਕਿਸਤਾਨੀ ਕਰੰਸੀ ਨੋਟ ਕਿਹੋ ਜਿਹੇ ਹੋਣੇ ਚਾਹੀਦੇ ਨੇ, ਹਰ ਬੰਦਾ ਆਪੋ ਆਪਣਾ ਡਿਜ਼ਾਈਨ ਭੇਜੇ। ਲੋਕਾਂ ਨੇ ਉਸ ਮੁਕਾਬਲੇ 'ਚ ਆਪੋ ਆਪਣੇ ਨੋਟ ਬਣਾ ਕੇ ਭੇਜੇ ਵੀ। ਅੱਛਾ, ਉਸ ਮੁਕਾਬਲੇ ਦੇ ਵਿੱਚ ਫਿਰ ਕੁਝ ਡਿਜ਼ਾਈਨ ਨੇ ਜਿਹੜੇ ਉਹ ਫਾਈਨਲ ਕੀਤੇ ਗਏ। ਫਿਰ ਇੱਕ ਕਮੇਟੀ ਬਣਾਈ ਗਈ, ਉਹਨਾਂ ਨੇ ਆਖਿਆ ਕਿ ਇਹਨਾਂ ਨੋਟਾਂ ਦੇ ਇੰਟਰਨੈਸ਼ਨਲ ਸਿਕਿਉਰਿਟੀ ਫੀਚਰਸ ਨੇ ਜਿਹੜੇ, ਕਰੰਸੀ ਦੀ ਵੈਲਿਊ ਜਿਹੜੀ ਉਹ ਵੀ, ਔਰ ਨੰਬਰ 2 ਇਹ ਸਭ ਕੁਝ ਕੀਤਾ ਜਾ ਰਿਹਾ ਕਿ ਜਾਲੀ ਕਰੰਸੀ ਨੋਟ ਨੇ ਜਿਹੜੇ ਉਹਨਾਂ ਨੂੰ ਰੋਕਿਆ ਜਾ ਸਕੇ, ਉਹਨਾਂ ਤੋਂ ਛੁਟਕਾਰਾ ਲਿਆ ਜਾ ਸਕੇ, ਉਹ ਮਾਮਲੇ ਨੇ। ਉਹਦੇ ਵਿੱਚ ਹੁਣ ਇਹ ਕੀਤਾ ਜਾ ਰਿਹਾ ਹੈ ਕਿ ਇਹ ਜਿਹੜੇ ਨੋਟ ਨੇ ਇਹਨਾਂ ਦੇ ਸਿਕਿਉਰਿਟੀ ਫੀਚਰ ਬੜੇ ਤਗੜੇ ਹੋਣ, ਇੰਟਰਨੈਸ਼ਨਲ ਸਟੈਂਡਰਡ ਦੇ ਹੋਣ, ਤੇ ਆਖਿਆ ਜਾ ਰਿਹਾ ਹੈ ਕਿ ਇਹਦੇ ਵਾਸਤੇ ਇੱਕ ਇੰਟਰਨੈਸ਼ਨਲ ਡਿਜ਼ਾਈਨਰ ਹੈ ਜਿਹੜਾ, ਬਲਕਿ ਇੱਕ ਇੰਟਰਨੈਸ਼ਨਲ ਏਜੰਸੀ ਹੈ ਜਿਹੜੀ, ਉਹਦੇ ਡਿਜ਼ਾਈਨਰ ਨੂੰ ਹਾਇਰ ਵੀ ਕਰ ਲਿਆ ਗਿਆ, ਉਹਨੇ ਤਬਦੀਲੀਆਂ ਵੀ ਕਰ ਲਈਆਂ ਔਰ ਫਾਈਨਲੀ ਇਹ ਪੇਸ਼ ਕਰ ਦਿੱਤਾ ਗਿਆ ਆ। ਗਵਰਨਰ ਸਟੇਟ ਬੈਂਕ ਦਾ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਕਹਿਣਾ ਸੀਗਾ ਕਿ ਸਾਡੇ ਕੰਮ ਨੇ ਜਿਹੜੇ ਉਸ ਮੁਕਾਬਲੇ ਤੋਂ ਬਾਅਦ ਸਾਰੇ ਪੂਰੇ ਸਨ, ਸਿਕਿਉਰਿਟੀ ਫੀਚਰ ਵੱਲੋਂ ਵੀ ਪੂਰੇ ਨੋਟ ਨੇ ਜਿਹੜੇ ਬਿਲਕੁਲ ਰੈਡੀ ਨੇ, ਔਰ ਹੁਣ ਸਿਰਫ ਇੱਕ ਵਾਰ ਇਹ ਜਿਹੜੀ ਪ੍ਰਾਈਮ ਮਿਨਿਸਟਰ ਦੀ ਅਗਵਾਈ ਦੇ ਵਿੱਚ ਬੈਠੀ ਕਮੇਟੀ ਹੈ ਇਹਨੇ ਮਨਜ਼ੂਰੀ ਦੇਣੀ ਹੈ ਤੇ ਅਸੀਂ ਇਹ ਨੋਟ ਛਾਪ ਕੇ ਤੇ ਮਾਰਕੀਟ 'ਚ ਲੈ ਆਉਣੇ ਆ। ਇੱਥੇ ਇਹ ਵੀ ਦੱਸ ਜਾਈਏ ਕਿ ਇਹਦੇ ਵਿੱਚ ਜੀ 10 ਰੁਪਈਆਂ ਵਾਲਾ, 20 ਰੁਪਈਆਂ ਵਾਲਾ ਔਰ 50 ਔਰ 75 ਰੁਪਈਆਂ ਵਾਲਾ, ਇਹ 4 ਨੋਟ ਨਹੀਂ ਗਏ। ਗਵਰਨਰ ਸਟੇਟ ਬੈਂਕ ਦੇ ਬਿਆਨ ਮੁਜਬ ਇਹਦੇ ਵਿੱਚ 100 ਰੁਪਏ ਵਾਲਾ ਨੋਟ ਆ, 500 ਰੁਪਏ ਵਾਲਾ ਨੋਟ ਆ, 1000 ਰੁਪਏ ਵਾਲਾ ਨੋਟ ਆ ਔਰ 5000 ਰੁਪਏ ਵਾਲਾ ਨੋਟ ਆ। ਯਾਨੀ ਇਹ 4 ਨੋਟ ਨੇ ਜਿਹੜੇ ਇੰਜ ਲੱਗ ਰਿਹਾ ਕਿ ਪਹਿਲੇ ਇਹ ਲਾਂਚ ਹੋਣਗੇ, ਫਿਰ ਉਸ ਤੋਂ ਬਾਅਦ ਸ਼ਾਇਦ ਬਾਕੀ ਨੋਟ ਨੇ ਜਿਹੜੇ ਉਹਨਾਂ ਤੇ ਕੋਈ ਮਾਮਲਾ ਬਣੇ। ਇਹਨਾਂ 4 ਦੇ ਫਾਈਨਲਾਈਜ਼ ਹੋਣ ਦੀਆਂ ਖਬਰਾਂ ਜਿਹੜੀਆਂ, ਔਰ ਹੁਣ ਫਿਰ ਕਿਹਾ ਗਿਆ ਕਿ ਜੀ ਸਾਲ 2026 ਹੈ ਜਿਹੜਾ ਉਹਦੇ ਵਿੱਚ ਨੋਟ ਲਾਂਚ ਕਰ ਦਿੱਤੇ ਜਾਣਗੇ। 25 'ਚ ਤਾਂ ਨਹੀਂ ਹੋ ਸਕੇ, ਹੁਣ 26 'ਚ 31 ਦਸੰਬਰ ਤੱਕ ਹੁੰਦੇ ਨੇ ਜਾਂ ਅਗਲੇ 1-2 ਮਹੀਨਿਆਂ 'ਚ ਹੁੰਦੇ ਨੇ। ਉਹਦਾ ਜਵਾਬ ਸਿਰਫ ਉਹਨਾਂ ਨੇ ਇਹ ਦਿੱਤਾ ਕਿ ਜੀ ਜਿਵੇਂ ਇਧਰੋਂ ਮਨਜ਼ੂਰੀ ਆਉਂਦੀ ਹੈ ਸਾਨੂੰ, ਅਸੀਂ ਨੋਟ ਛਾਪਣੇ ਸ਼ੁਰੂ ਕਰ ਦੇਣੇ, ਸਾਡੀ ਤਿਆਰੀ ਪੂਰੀ ਹੈ। ਜੀ ਪਾਕਿਸਤਾਨ ਨੇ 126 ਮੁਲਕਾਂ ਲਈ ਵੀਜ਼ਾ ਔਨ ਅਰਾਈਵਲ ਬੰਦ ਕਰ ਦਿੱਤਾ। ਪਹਿਲਾਂ ਜਿਹੜਾ ਕੋਈ ਆਉਂਦਾ ਹੈਗਾ ਜੀ ਟਾਵਾਂ ਤੇ ਵੜਦਾ ਸੀਗਾ, ਇਹ ਇੱਕ ਨਵੀਂ ਵਾਰਡ ਹੈ ਜਿਹੜੀ, ਇਹ ਤਾਂ ਮੈਂ ਸਮਝਣਾ ਕਿ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰੀ। ਵੀਜ਼ਾ ਔਨ ਅਰਾਈਵਲ ਨਾ ਸਿਰਫ ਬੰਦ ਕਰ ਦਿੱਤਾ ਹੈ ਬਲਕਿ ਜਿਹੜੀ ਫੀਸ 'ਚ ਛੁੱਟ ਸੀ ਪ੍ਰਵੀਨ ਉਹ ਵੀ ਬੰਦ ਕਰ ਦਿੱਤੀ ਗਈ। ਪਹਿਲਾਂ ਗੁਰਧਾਮਾਂ ਦੇ ਦਰਸ਼ਨ ਕਰਨ ਵਾਸਤੇ, ਯਾਤਰਾ ਕਰਨ ਵਾਸਤੇ ਲੋਕ ਅਮਰੀਕਾ ਤੋਂ, ਕੈਨੇਡਾ ਤੋਂ, ਬਰਤਾਨੀਆ ਤੋਂ 126 ਮੁਲਕ ਨੇ ਜਿਹੜੇ ਇਹਨਾਂ ਤੋਂ ਜਾਂਦੇ ਸਨ ਤੇ ਉਹਨਾਂ ਨੂੰ ਵੀਜ਼ਾ ਔਨ ਅਰਾਈਵਲ ਵੀ ਲੱਭਦਾ ਸੀਗਾ, ਫੀਸ 'ਚ ਛੁੱਟ ਵੀ ਲੱਭ ਜਾਂਦੀ ਸੀਗੀ, ਸਿਰਫ ਉਹਨਾਂ ਨੂੰ ਲੀਗਲ ਜਿਹੜੀ ਡਾਕੂਮੈਂਟੇਸ਼ਨ ਸੀਗੀ ਉਹ ਪੂਰੀ ਕਰਨੀ ਪੈਂਦੀ ਸੀਗੀ। ਹੋਟਲ ਬੁਕਿੰਗ ਔਰ ਉੱਥੇ ਕੋਈ ਹੋਸਟ ਹੈ ਤੇ ਕੋਈ ਗੱਡੀ ਗੁੱਡੀ ਦਾ ਨੰਬਰ ਹੈ ਸਿਕਿਉਰਿਟੀ ਪਰਪਸ ਵਾਸਤੇ। ਬਟ ਹੁਣ ਅੱਛਾ, ਜਦੋਂ ਇਹ ਐਲਾਨ ਕੀਤਾ ਗਿਆ ਸੀ, ਕਿਹਾ ਗਿਆ ਕਿ ਜੀ ਇਹ 3 ਮਹੀਨਿਆਂ ਲਈ ਹੈ। ਸਾਲ 2024 'ਚ ਇਹ ਐਲਾਨ ਕੀਤਾ ਗਿਆ ਔਰ ਅਗਸਤ ਸਤੰਬਰ 'ਚ ਇਹ ਐਲਾਨ ਕੀਤਾ ਗਿਆ, ਅਕਤੂਬਰ ਤੋਂ ਲੈ ਕੇ ਤੇ ਫਿਰ ਇਹ ਕੰਮ ਚੱਲ ਜਿਹੜਾ ਇਹ ਰਿਹਾ।
ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਪਿਛਲੇ ਸਾਲ ਕਹਿ ਲਵੋ ਕਿ 2025 ਚ ਪ੍ਰਕਾਸ਼ਪੁਰ ਮੌਕੇ ਲੋਕ ਨੇ ਜਿਹੜੇ ਉਹਨਾਂ ਨੇ ਪਾਕਿਸਤਾਨ ਲਈ ਵੀਜ਼ਾ ਅਪਲਾਈ ਕਰਨਾ ਸ਼ੁਰੂ ਕੀਤਾ। ਉਹ ਕਹਿੰਦਾ ਕਿ ਗਿਜਾ ਬੰਦਾ ਕਿ ਕਿਹੜੀ ਕੋਈ ਫੀਸ ਲੱਗਣੀ ਹੈ। ਉਹ ਜਦੋਂ ਕੀਤਾ ਤੇ ਉਹ ਪੋਰਟਲ ਦੇ ਉੱਤੇ ਤੇ ਆਪਸ਼ਨ ਹੀ ਮੁੱਕੇ ਪਏ ਸੀਗੇ। ਹੁਣ ਗੈਰ ਐਲਾਨੀਆ ਤੌਰ ਤੇ ਪਾਕਿਸਤਾਨੀ ਸਰਕਾਰ ਵੱਲੋਂ ਕੋਈ ਐਲਾਨ ਨਹੀਂ ਕੀਤਾ ਗਿਆ, ਪਰ ਜਿਹੜੀ ਅਸੀਂ ਇਨਫੋਰਮੇਸ਼ਨ ਕਲੈਕਟ ਕੀਤੀ ਹੈ, ਪੋਰਟਲਸ ਨੂੰ ਜਾ ਕੇ ਵੇਖਿਆ, ਉੱਥੋਂ ਵੀਜ਼ਾ ਫ੍ਰੀ ਜਿਹੜੀ ਵੀਜ਼ਾ ਫੀ ਫ੍ਰੀ ਜਿਹੜਾ ਪੋਰਟਲ ਦੇ ਵਿੱਚ ਆਪਸ਼ਨ ਸੀਗਾ ਉਹਨੂੰ ਮੰਗਾ ਦਿੱਤਾ ਗਿਆ। ਹੁਣ ਅਮਰੀਕਾ ਕੈਨੇਡਾ ਤੋਂ ਜਾਣ ਵਾਲੇ ਨੇ ਜਿਹੜੇ ਉਹਨਾਂ ਦੀ ਉਹੀ 60 ਤੋਂ $80 ਜਿਹੜੀ ਲਾਗਤ ਹੁੰਦੀ ਸੀਗੀ ਪਾਕਿਸਤਾਨੀ ਵੀਜ਼ਾ ਲੈਣ ਦੀ, ਉਹ ਸੀਗੀ। ਜਿਹੜੀਆਂ ਮਲਟੀ ਐਂਟਰੀਆਂ ਸਨ ਉਹ ਵੀ ਮੁਕਾ ਦਿੱਤੀਆਂ ਗਈਆਂ। ਸਿੰਗਲ ਐਂਟਰੀ ਵੀਜ਼ਾ ਹੋਇਆ ਕਰੇਗਾ ਗ੍ਰੀਨ ਕਾਰਡ ਅਮਰੀਕਨ ਪਾਸਪੋਰਟ ਹੋਲਡਰ ਨੇ ਜਿਹੜੇ ਉਹਨਾਂ ਵਾਸਤੇ। ਔਰ ਇਹ 126 ਮੁਲਕਾਂ ਜਿਹੜੇ ਪੁੱਛਿਆ ਗਿਆ ਕਿ ਜੀ ਇਹ ਕਿਉਂ ਕੀਤਾ ਗਿਆ ਹੈ ਜੀ, ਇਹ ਫੀਸ ਦੀ ਮੱਦ ਦੇ ਵਿੱਚ ਤੇ ਬਹੁਤ ਵੱਡਾ ਰੈਵਨਿਊ, ਬਹੁਤ ਵੱਡੇ ਪੈਸੇ ਨੇ ਜਿਹੜੇ ਉਹ ਇਕੱਠੇ ਹੁੰਦੇ ਸੀਗੇ, ਸਾਨੂੰ ਤੇ ਘਾਟਾ ਪੈਣਾ ਸ਼ੁਰੂ ਹੋ ਗਿਆ। ਇਸ ਕਰਕੇ ਅਸੀਂ ਇਹ ਕੰਮ ਜਿਹੜਾ ਇਹ ਮੁਕਾ ਦਿੱਤਾ ਹੈ। ਬਿਲਕੁਲ ਇਸ ਤਰ੍ਹਾਂ ਹੀ ਜੀ ਪਾਕਿਸਤਾਨ ਚ ਟੂਰਿਜ਼ਮ ਜਿਹੜਾ ਉਹ ਪਹਿਲਾਂ ਨਾ ਹੋਣ ਦੇ ਬਰਾਬਰ ਸੀਗਾ। ਇੰਡੀਆ ਵੱਲੋਂ ਬਾਰਡਰ ਬੰਦ ਹੋਣ ਤੋਂ ਬਾਅਦ ਜਿਹੜਾ ਸਿੱਖ ਧਾਰਮਿਕ ਟੂਰਿਜ਼ਮ ਸੀਗਾ ਉਹ ਵੀ ਕਹਿ ਲਵੋ ਕਿ ਸੁੰਗੜ ਕੇ ਰਹਿ ਗਿਆ। ਸੋਚੋ ਮਸਾਂ 10 ਰੁਪਏ ਰਹਿ ਗਿਆ ਆ ਇਹ ਹਾਲਾਤ ਤੇ ਉੱਤੋਂ ਫਿਰ ਇਹਨਾਂ ਨੂੰ ਚਾਹੀਦਾ ਸੀਗਾ ਕਿ ਚਲੋ ਜੇ ਇਹਨਾਂ ਨੇ ਫੀਸ ਮੁਕਾਉਣੀ ਹੈ ਤਾਂ ਕਮ ਸ ਕਮ ਇਹ ਮੇਰੀ ਸਲਾਹ ਆ, ਹੋ ਸਕਦਾ ਮੇਰੇ ਵਿਚਾਰ ਨੇ ਜਿਹੜੇ ਉਹਨਾਂ ਤੋਂ ਸਰਕਾਰ ਸਹਿਮਤ ਨਾ ਹੋਵੇ, ਪਰ ਕਮ ਸ ਕਮ ਇਹਨਾਂ ਰੱਖਣਾ ਚਾਹੀਦਾ ਸੀ ਕਿ ਚਲੋ ਧਾਰਮਿਕ ਹੈ ਜਿਹੜੀ ਇਹਦੇ ਵਾਸਤੇ ਛੁੱਟ ਦੇਈ ਰੱਖਦੇ, ਟੂਰਿਸਟਾਂ ਵਾਸਤੇ ਰੱਖਦੇ, ਵਿਜ਼ਟਰ ਵਾਸਤੇ ਰੱਖਦੇ, ਬਿਜ਼ਨਸ ਵਾਸਤੇ ਰੱਖਦੇ, ਬਾਕੀ ਸਾਰੀ ਫੀਸ ਕਰ ਦਿੰਦੇ। ਇਹ ਇੱਕ ਸ਼ਿਕ ਹੈ ਜਿਹੜੀ ਮੇਰਾ ਦਿਲ ਕਹਿੰਦਾ ਕਿ ਮੈਂ ਜੇ ਇੱਥੇ ਹੁੰਦਾ ਤੇ ਮੈਂ ਇਮਰਾਨ ਖਾਨ ਤਰ੍ਹਾਂ ਇਹ ਫੈਸਲਾ ਕਰਦਾ ਕਿ ਮੈਂ ਇਹ ਫੀਸ ਬਾਬੇ ਦੇ ਪਰੌਣਿਆਂ ਕੋਲੋਂ ਨਹੀਂ ਸੀ ਲੈਣੀ। ਪਰ ਹੁਣ ਪਾਕਿਸਤਾਨੀ ਸਰਕਾਰ ਨੇ ਲਾਤੀ ਔਰ 126 ਮੁਲਕ ਨੇ ਜਿਹੜੇ ਉਹਨਾਂ ਦੇ ਵਾਸਤੇ ਇਹ ਸਾਰੀ ਨਾ ਸਿਰਫ ਵੀਜ਼ਾ ਔਨ ਅਰਾਈਵਲ ਦੀ ਕੈਟਾਗਰੀ ਖਤਮ ਕਰ ਦਿੱਤੀ ਹੈ। ਪ੍ਰੋਸੈਸ ਹੈ ਜਿਹੜਾ ਪਹਿਲਾਂ ਕਹਿੰਦੇ ਨੇ 48 ਤੋਂ 72 ਘੰਟੇ 'ਚ ਪ੍ਰਵੀਨ ਵੀਜ਼ਾ ਆ ਜਾਂਦਾ ਸੀਗਾ, ਉਹਦਾ ਹੁਣ ਜਿਹੜਾ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਲਿਖਿਆ ਆ ਰਿਹਾ ਉਹ 10 ਤੋਂ 15 ਦਿਨ ਨੇ। 10 ਤੋਂ 15 ਦਿਨ ਦਾ ਮਤਲਬ ਇਹ ਹੈ ਕਿ ਵਿੱਚ 4 ਛੁੱਟੀਆਂ ਆ ਜਾਂਦੀਆਂ, ਕਦੀ ਕਲਰਕ ਦਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਤੇ ਇਹਨੂੰ ਮਹੀਨਾ ਮੰਨ ਕੇ ਤੁਰੋ ਤੁਸੀਂ ਕਿ ਮਹੀਨਾ ਕਾ ਜਿਹੜਾ ਉਹ ਲੱਗ ਜਾਂਦਾ ਆ। ਇਹ ਹੁਣ ਵੀਜ਼ਾ ਇੰਨਾ ਡਿਲੇ ਹੋ ਗਿਆ, ਹੋ ਸਕਦਾ ਇਸ ਤੋਂ ਛੇਤੀ ਆ ਜਾਂਦਾ ਹੋਵੇ, ਪਰ ਅਫੀਸ਼ੀਅਲੀ ਜਿਹੜਾ ਅਨਾਉਂਸ ਕੀਤਾ ਗਿਆ ਹੈ ਉਹ 10 ਵਰਕਿੰਗ ਡੇਜ਼ ਲਿਖਿਆ ਗਿਆ ਜੀ। ਉਹਦਾ ਪ੍ਰੋਸੈਸ ਕੰਪਲੀਟ ਹੋਣ ਤੋਂ ਬਾਅਦ ਈਚ ਐਂਡ ਐਵਰੀਥਿੰਗ ਸਾਰੀ ਜਿਹਨੂੰ ਕਹਿੰਦੇ ਇਨਕੁਆਇਰੀਜ਼ ਤੇ ਪੂਰੀਆਂ ਹੋਣ ਤੋਂ ਬਾਅਦ ਫਾਈਨਲ ਸਬਮਿਸ਼ਨ ਤੋਂ ਮਗਰੋਂ ਇਹ ਟਾਈਮ ਦਿੱਤਾ ਹੈ ਜੀ। ਬਸ ਉਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਕਤ ਕਰੀ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਤੇ YouTube, Facebook, Instagram ਔਰ TikTok ਚੈਨਲਸ ਨੇ ਜਿਹੜੇ ਉਹਨਾਂ ਦੇ ਵੀ ਪੇਸ਼ ਕੀਤੀਆਂ ਜਾਂਦੀਆਂ ਨੇ। ਸਾਡੇ ਇਹਨਾਂ ਚੈਨਲਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਬਤਾਜ਼ਾ ਅਪਡੇਟਸ ਜਿਹੜੀਆਂ ਉਹ ਵੀ ਪਹੁੰਚਦੀਆਂ ਰਹਿਣ। ਔਰ ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਅਸੀਂ ਹਫ਼ਤੇ 'ਚ 5 ਦਿਨ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੁੰਨੇ ਆ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ, ਜਿੱਦਾਂ ਖਬਰਾਂ ਦੇ ਥੱਲੇ ਬੈਨਰ ਐਡ ਚੱਲ ਰਹੀ ਹੈ, ਇਦਾਂ ਦੀ ਐਡ ਚਲਾਣੀ ਹੋਏ, ਜਾਂ ਤੁਸੀਂ ਚਾਹੁੰਦੇ ਜੇ ਕਿ ਤੁਹਾਡਾ ਡੈਡੀਕੇਟਡ ਕਮਰਸ਼ੀਅਲ ਇਹਦੇ 'ਚ ਚੱਲੇ, ਸਾਰੀਆਂ ਸਹੂਲਤਾਂ ਨੇ ਜਿਹੜੀਆਂ ਲੱਭ ਸਕਦੀਆਂ। ਸਿਰਫ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏਗਾ। ਔਰ ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5500 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ 'ਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।